ਇਸ ਵੇਲੇ ਦੀ ਇੱਕ ਬੜੀ ਵੱਡੀ ਖਬਰ ਅਮਰੀਕੀ ਸੂਬੇ ਜਾਰਜੀਆ ਤੋਂ ਆ ਰਹੀ ਹੈ। ਜਾਰਜੀਆ ਦੇ ਵਿੱਚ ਇੱਕ ਘਰੇਲੂ ਕਲੇਸ਼ ਕਰਕੇ ਇੱਕ ਭਾਰਤੀ ਮੂਲ ਦੇ ਬੰਦੇ ਤੇ ਦੋਸ਼ ਲੱਗਿਆ ਕਿ ਇਸ ਨੇ ਗੋਲੀਆਂ ਚਲਾ ਕੇ 4 ਭਾਰਤੀ ਮੂਲ ਦੇ ਬੰਦਿਆਂ ਦੀ ਜਾਨ ਲੈ ਲਈ ਹੈ। ਦੋਸ਼ਾਂ ਦੇ ਮੁਤਾਬਕ ਹੁਣ ਤੱਕ ਜਿਹੜੇ ਮ੍ਰਿਤਕ ਨੇ ਉਹਨਾਂ ਦੀ ਜਿਹੜੀ ਸ਼ਨਾਖਤ ਹੋਈ ਆ ਉਹਨਾਂ ਦੇ ਵਿੱਚ ਮੀਮੋ ਡੋਗਰਾ 43 ਸਾਲਾ ਐਟਲਾਂਟਾ ਦਾ ਰਹਿਣ ਵਾਲਾ, ਗੌਰਵ ਕੁਮਾਰ 33 ਸਾਲਾ, ਨਿਧੀ ਚੰਦਰ 37 ਸਾਲਾ ਅਤੇ ਹਰੀਸ਼ ਚੰਦਰ 38 ਸਾਲਾ ਇਹ ਸਾਰੇ ਲਾਰੈਂਸ ਵਿਲ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਵਿੱਚ ਮੀਮੂ ਡੋਗਰਾ ਜਿਹੜਾ ਉਹ ਐਟਲਾਂਟਾ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਕਿ ਦੋਸ਼ ਲੱਗੇ ਨੇ ਕਿ ਜਿਹੜਾ ਵਿਜੇ ਕੁਮਾਰ ਹੈ 51 ਸਾਲਾ ਉਸ ਬੰਦੇ ਨੇ ਇਹਨਾਂ ਸਾਰਿਆਂ ਤੇ ਗੋਲੀਆਂ ਚਲਾਈਆਂ, ਸਿੱਟੇ ਵਜੋਂ ਇਹਨਾਂ ਦੀ ਜਾਨ ਚਲੀ ਗਈ। ਅਸਲ ਦੇ ਵਿੱਚ ਇਹਨਾਂ ਦੀ ਇੱਕ ਲੜਾਈ ਹੋਈ ਸੀ, ਥੋੜੀ ਬਹੁਤ ਆਪਸੀ ਝਗੜਾ ਹੋਇਆ ਸੀ ਇਹਨਾਂ ਦੇ ਘਰ ਦੇ ਵਿੱਚ। ਜਿਹੜੀ ਗਵੈਨਟ ਜਿਹੜੀ ਕਾਉਂਟੀ ਪੁਲਿਸ ਡਿਪਾਰਟਮੈਂਟ ਆ ਉਹਦੇ ਦੱਸਣ ਦੇ ਮੁਤਾਬਕ, ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਵਿਜੇ ਕੁਮਾਰ ਨੇ ਗੋਲੀਆਂ ਮਾਰੀਆਂ ਦੂਜੇ 4 ਨੂੰ, ਉਹਨਾਂ ਦੇ ਦੱਸਣ ਦੇ ਮੁਤਾਬਕ ਜਿਹੜਾ ਇੱਕ ਇਹਨਾਂ ਦੀ ਰੈਜ਼ੀਡੈਂਸ ਦੇ ਉੱਤੇ ਜਿਹੜਾ ਕੁਮਾਰ ਹੈ ਤੇ ਉਹਦੀ ਵਿਜੇ ਕੁਮਾਰ ਤੇ ਡੋਗਰ ਮੀਮੂ ਡੋਗਰਾ ਜਿਹੜਾ ਇਹਨਾਂ ਦਾ ਆਪਸੀ ਕੋਈ ਝਗੜਾ ਹੋਇਆ ਸੀਗਾ। ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਤਲਖ ਕਲਾਮੀ ਬਹੁਤ ਜ਼ਿਆਦਾ ਵੱਧ ਗਈ। ਇਸ ਬੰਦੇ ਨੇ ਦੂਜਿਆਂ ਉੱਤੇ ਗੋਲੀਆਂ ਚਲਾ ਦਿੱਤੀਆਂ, ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। 3 ਘਰ ਦੇ ਵਿੱਚ ਮੌਜੂਦ ਸਨ ਬੱਚੇ ਤੇ ਜਿਨ੍ਹਾਂ ਨੇ ਬਾਅਦ ਦੇ ਵਿੱਚ ਅਲਮਾਰੀ ਦੇ ਵਿੱਚ ਛੁਪ ਕੇ ਆਪਣੀ ਜਾਨ ਬਚਾਈ ਤੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ 11 ਸਾਲਾਂ ਦਾ ਬੱਚਾ ਸੀਗਾ 12 ਦਾ, ਉਸਨੇ 911 ਤੇ ਕਾਲ ਕਰਕੇ ਦੱਸਿਆ ਵੀ ਸਾਡੇ ਘਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਇਸ ਕਰਕੇ ਉਸ ਬੰਦੇ ਨੂੰ ਤੁਸੀਂ ਫੜੋ। ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਸ ਮਾਮਲੇ ਦੇ ਵਿੱਚ ਦੋਸ਼ੀ ਨੇ ਕਿਉਂ ਉਹਨਾਂ ਦਾ ਕਤਲ ਕੀਤਾ, ਕਿਸ ਗੱਲ ਤੋਂ ਇਹ ਜਿਹੜੀ ਲੜਾਈ ਉਹਨਾਂ ਦੇ ਵਿਚਾਲੇ ਸ਼ੁਰੂ ਹੋਈ ਸੀ। ਪਰ ਹੁਣ ਇਹ ਹੈ ਕਿ ਬਹੁਤ ਗੰਭੀਰ ਦੋਸ਼ਾਂ ਦੇ ਤਹਿਤ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਦੇ ਉੱਤੇ ਕਈ ਤਰ੍ਹਾਂ ਦੇ ਗੰਭੀਰ ਜਿਹੜੇ ਨੇ ਉਹ ਚਾਰਜ ਲੱਗੇ ਨੇ।